ਅਗਲੀ ਖਬਰ ਵੱਲ ਚਲੀਏ ਤੇ ਅੱਜ ਦੀ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਡਿਪੋਰਟੇਸ਼ਨਸ ਅਮਰੀਕਨ ਜੌਬਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਅਫੈਕਟ ਕਰ ਰਹੀਆਂ ਹੈਗੀਆਂ। ਇਹ ਨਵੀਂ ਸਟੱਡੀ ਬਾਹਰ ਆਈ ਹੈਗੀ ਆ। ਕਹਿੰਦੇ ਪਈ ਅਮਰੀਕਨ ਬੋਰਨ ਲੋਕ ਜਿਹੜੇ ਆ ਉਹਨਾਂ ਦੀਆਂ ਜੌਬਸ ਵੀ ਇਸ ਕਰਕੇ ਜਾ ਰਹੀਆਂ ਕਿਉਂਕਿ ਟਰੰਪ ਉਹਨਾਂ ਨੇ ਬਹੁਤ ਸਾਰੇ ਲੋਕ ਡਿਪੋਰਟ ਕਰ ਦਿੱਤੇ ਆ। ਕੰਸਟਰਕਸ਼ਨ ਇੰਡਸਟਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਹਿੱਟ ਹੋਈ ਹੈਗੀ ਆ। ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਇਹ ਨਾਨ ਪਾਰਟੀਸ਼ਨ ਰਿਸਰਚ ਆਰਗੇਨਾਈਜੇਸ਼ਨ ਆ। ਉਹਨਾਂ ਨੇ ਕਿਹਾ ਵੀ ਕੰਸਟਰਕਸ਼ਨ ਜਿਹੜੀ ਆ ਉਹ ਟੋਟਲੀ ਜਾਂ ਹੈਵਲੀ ਇਮੀਗ੍ਰੈਂਟ ਲੇਬਰ ਦੇ ਉੱਤੇ ਜਿਹੜੀ ਆ ਡਿਪੈਂਡ ਕਰਦੀ ਹੈਗੀ ਆ। ਸੋ ਉਹਦੇ ਨਾਲ ਕਹਿੰਦੇ ਪਈ ਬਹੁਤ ਸਾਰੇ ਲੋਕ ਜਿਹੜੇ ਸੀ ਇਮੀਗ੍ਰੈਂਟ ਜਾਂ ਆਪਾਂ ਇਲੀਗਲ ਕਹਿ ਲਓ ਜਾਂ ਜਿਨ੍ਹਾਂ ਕੋਲ ਪੇਪਰ ਨਹੀਂ ਸੀ ਵਾਪਸ ਚਲੇ ਗਏ ਜਾਂ ਡਿਪੋਰਟ ਕਰ ਦਿੱਤੇ ਗਏ ਜਿਹੜੇ ਅਨਡਾਕੂਮੈਂਟਡ ਵਰਕਰ ਸੀਗੇ। ਸੋ ਹੁਣ ਉਹਨਾਂ ਦੇ ਬੇਸ ਦੇ ਉੱਤੇ ਅਮਰੀਕਨ ਜਿਹੜੀਆਂ ਜੌਬਾਂ ਆ ਉਹ ਵੀ ਜਾ ਰਹੀਆਂ ਹੈਗੀਆਂ ਆ। ਲਗਭਗ ਕਹਿੰਦੇ ਵੀ 5% ਡ੍ਰੌਪ ਹੋਇਆ ਹੈਗਾ ਇੰਪਲੋਇਮੈਂਟ ਦਾ ਵਿੱਚ ਮੇਲ ਅਨਡਾਕੂਮੈਂਟਡ ਵਰਕਰਸ ਤੇ 1.3% ਡ੍ਰੌਪ ਫॉर ਮੇਲ ਅਮਰੀਕਨ ਬੋਰਨ ਵਰਕਰਸ ਵਿਦਆਊਟ ਕਾਲਜ ਡਿਗਰੀ। ਸੋ 15% ਵਰਕਫੋਰਸ ਅਨਡਾਕੂਮੈਂਟਡ ਲੋਕਾਂ ਦੀ ਆ ਕੰਸਟਰਕਸ਼ਨ ਦੇ ਵਿੱਚ। ਅਮਰੀਕਨ ਬੋਰਨ ਵਰਕਰਸ ਨੇ ਕਹਿੰਦੇ ਵੀ ਹੁਣ ਉਹਨਾਂ ਨੂੰ ਪ੍ਰਾਈਸ ਦੇਣੀ ਪੇ ਕਰਨੀ ਪੈ ਰਹੀ ਆ ਡਿਪੋਰਟੇਸ਼ਨ ਤੇ। ਇੰਪਲੋਇਮੈਂਟ ਜਿਹੜੀ ਆ ਡ੍ਰੌਪ ਹੋ ਗਈ 3% ਫॉर ਮੇਲ ਅਮਰੀਕਨਸ ਬੋਰਨ ਵਰਕਰਸ ਵਿਦਆਊਟ ਏ ਕਾਲਜ ਡਿਗਰੀ ਤੇ 7.5% ਅਨਡਾਕੂਮੈਂਟਡ ਵਰਕਰਸ ਦੀ। ਸੋ ਕਹਿੰਦੇ ਵੀ ਜੇ ਇੱਕ ਬੰਦਾ ਅਰੈਸਟ ਹੁੰਦਾ ਆ ਤਾਂ ਉਹਦੇ ਨਾਲ 6 ਅਮਰੀਕਨ ਬੋਰਨ ਵਰਕਰਸ ਜੌਬ ਲੂਜ਼ ਕਰਦੇ ਆ ਤੇ 4 ਅਨਡਾਕੂਮੈਂਟਡ ਵਰਕਰਸ ਲੋਸਟ 1। ਸੋ ਜਿਹੜੇ ਕੰਸਟਰਕਸ਼ਨ ਕੰਪਨੀਜ਼ ਆ ਉਹਨਾਂ ਦੇ ਉੱਤੇ ਇਹਦਾ ਬਹੁਤ ਅਸਰ ਪਿਆ। ਇਹ ਤੋਂ ਬਾਅਦ ਸੈਕੰਡ ਫਾਰਮਿੰਗ 'ਚ ਆ ਜਾਓ। ਫਾਰਮਿੰਗ ਦੇ ਵਿੱਚ ਟਰੰਪ ਉਹਨਾਂ ਦੇ ਸਪੋਰਟਰ ਜਿਹੜੀਆਂ ਉਹਨਾਂ ਸਟੇਟਾਂ 'ਚ ਆਇਓਵਾ ਆਈਡਾਹੋ ਵਗੈਰਾ 'ਚ ਡੇਅਰੀ ਫਾਰਮਰਸ ਲੈ ਲਓ ਜਾਂ ਜਿਹੜੇ ਮੀਟ ਪ੍ਰੋਸੈਸਿੰਗ ਪਲਾਂਟਸ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ। ਉਹ ਬਹੁਤ ਜ਼ਿਆਦਾ ਆਪਾਂ ਪਿਛਲੇ ਦਿਨਾਂ 'ਚ ਇੱਕ ਖਬਰ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਆਇਓਵਾ ਦੀ ਇੱਕ ਕਾਂਗਰਸ ਵੂਮਨ ਆ ਤੇ ਉਹਨਾਂ ਦੇ ਉੱਤੇ ਵੀ ਹੁਣ ਅਸਰ ਪੈ ਰਿਹਾ। ਲੋਕ ਉਹਨਾਂ ਦਾ ਵਿਰੋਧ ਕਰ ਰਹੇ ਆ ਤੇ ਤੁਸੀਂ ਤਾਂ ਸਾਡਾ ਜਿਹੜਾ ਰੋਜ਼ ਦਾ ਜਿਹੜਾ ਬਿਜ਼ਨਸ ਸੀ ਉਹੀ ਬੰਦ ਕਰਾ ਦਿੱਤਾ ਹੈਗਾ। ਸੋ ਕਹਿੰਦੇ ਪਈ ਡਿਪੋਰਟੇਸ਼ਨ ਅਮਰੀਕਨ ਜੌਬਸ ਨੂੰ ਵੀ ਬਹੁਤ ਜ਼ਿਆਦਾ ਜਿਹੜੀ ਆ ਅਫੈਕਟ ਕਰ ਰਹੀ ਆ। ਸਟੇਟ ਆਫ ਦਾ ਯੂਨੀਅਨ ਐਡਰੈਸ ਕੀਤਾ ਸੀ ਫਰਵਰੀ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਵੀ ਅਸੀਂ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਨਵੀਆਂ ਕੰਸਟਰਕਸ਼ਨ ਦੀਆਂ ਜੌਬਸ ਕ੍ਰੀਏਟ ਕਰ ਦਾਂਗੇ। ਕਹਿੰਦੇ ਵੀ ਹੁਣ ਜ਼ਿਆਦਾ ਅਮਰੀਕਨ ਕੰਮ ਕਰਦੇ ਆ ਦੈਨ ਐਨੀ ਟਾਈਮ ਇਨ ਦਾ ਹਿਸਟਰੀ ਆਫ ਆਵਰ ਕੰਟਰੀ। ਨਿਊਜ਼ ਰਿਲੀਜ਼ ਜਿਹੜੀ ਇਸ ਸਾਲ ਦੇ ਵਿੱਚ ਆਈ ਆ ਵਾਈਟ ਹਾਊਸ ਨੇ ਇਹ ਕਿਹਾ ਵੀ ਡਿਪੋਰਟੇਸ਼ਨ ਦੇ ਨਾਲ ਕੰਸਟਰਕਸ਼ਨ ਇੰਡਸਟਰੀ ਨੂੰ ਫਾਇਦਾ ਹੋਇਆ ਆ। ਪਰ ਅੱਜ ਦੀ ਜਿਹੜੀ ਨਿਊਯਾਰਕ ਟਾਈਮ ਦੀ ਰਿਪੋਰਟ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈਗੀ ਆ। ਜਿਹੜੇ ਨਵੇਂ ਘਰਾਂ ਦੀ ਪਰਮਿਟ ਕੰਸਟਰਕਸ਼ਨ ਆਲਰੇਡੀ ਡਾਊਨ ਆ 7.4% ਪਿਛਲੇ ਸਾਲ ਨਾਲੋਂ। ਜੇ ਮਾਰਚ 2026 ਤੇ ਉਹ ਤੋਂ ਬਾਅਦ ਜੇ ਮਾਰਚ 2025 ਦੇਖੀਏ ਆਲਰੇਡੀ 7.4% ਡਾਊਨ ਹੈਗੀ ਆ। ਸੋ ਕੰਸਟਰਕਸ਼ਨ ਇੰਡਸਟਰੀ ਤੋਂ ਕੋ ਤਾਂ ਪਹਿਲੇ ਹੀ ਕਹਿੰਦੇ ਲੇਬਰ ਸ਼ਾਰਟੇਜ ਸੀ, ਪਹਿਲੇ ਨਹੀਂ ਉਹਨਾਂ ਨੂੰ ਜਿਹੜੇ ਵਰਕਰ ਮਿਲ ਰਹੇ ਸੀ। ਸੋ ਹੁਣ ਫੋਰਨ ਵਰਕਰਸ ਜਿਹੜੇ ਜਦੋਂ 2008 ਦਾ ਫੋਰਕਲੋਜ਼ਰ ਕ੍ਰਾਈਸਿਸ ਆਇਆ ਸੀ ਉਸ ਟਾਈਮ ਦੇ ਉੱਤੇ 2 ਮਿਲੀਅਨ ਕੰਸਟਰਕਸ਼ਨ ਵਰਕਰਸ ਨੇ ਜੌਬ ਲੂਜ਼ ਕੀਤੀ ਸੀ। ਸੋ ਕੰਟਰੀ ਕਹਿੰਦੇ ਵੀ ਫੇਲ ਹੋਈ ਆ ਨਵੇਂ ਘਰ ਬਣਾਉਣ ਦੇ ਵਿੱਚ। ਇਸੇ ਕਰਕੇ ਜਿਹੜੀ ਇੰਨੀ ਮਹਿੰਗਾਈ ਵੀ ਹੈਗੀ ਆ ਆਪਾਂ ਦੇਖ ਰਹੇ ਹੈਗੇ ਆ ਤੇ ਉਤੋਂ ਹੁਣ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਰੌਲਾ ਪਿਆ ਆ ਇਹ ਪੂਰੀ ਤਰ੍ਹਾਂ ਜਿਹੜਾ ਇਫੈਕਟ ਆ ਕਰ ਰਿਹਾ ਹੈ। ਸੋ ਕਾਫੀ ਲੰਮਾ ਆਰਟੀਕਲ ਆ ਕਿਉਂਕਿ ਸਾਡਾ ਸਮਾਂ ਜਿਹੜਾ ਉਹਨਾਂ ਕੁ ਲਿਮਟਿਡ ਹੁੰਦਾ। ਜੇ ਕਿਸੇ ਨੇ ਡਿਟੇਲ 'ਚ ਪੜ੍ਹਨਾ ਜ਼ਰੂਰ ਅੱਜ ਦਾ ਨਿਊਯਾਰਕ ਟਾਈਮ ਦਾ ਜਿਹੜਾ ਆਰਟੀਕਲ ਪੜ੍ਹ ਲਿਓ। Trump's deportations are costing American jobs, study finds. ਜੀ